ਗੁਰਦੁਆਰਾ ਕਰਤੇ ਪ੍ਰਵਾਨ ਤੇ ਅਟੈਕ ਹੁੰਦਾ ਹੈ ਜਿਹੜਾ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਵੀ ਇਹ ਇਹਨਾਂ ਦੀਆਂ ਏਜੰਸੀਆਂ ਰਾਤ ਆ ਉਹਦੇ ਚੋਂ ਇਸਲਾਮਿਕ ਸਟੇਟ ਦੇ ਖਾਤੇ 'ਚ ਪਾ ਦੇਣ ਜੇ ਕਿਸੇ ਖੁਰਾਸਾਨੀ ਦੇ ਨਾਂ ਨਾਲ ਲਾ ਦੇਣ ਜਾਂ ਕੱਲ੍ਹ ਨੂੰ ਕੋਈ ਹੋਰ ਨਵਾਂ ਨਾਂ ਕੱਢ ਲੈਣ, ਲੇਕਿਨ ਇਹ ਇਹਨਾਂ ਦਾ ਹੀ ਕੰਮ ਹੈ। ਉਹਨਾਂ ਨੇ ਉਹਦੀ ਤਸਵੀਰ ਵੀ ਦਿਖਾਈ ਕਿ ਜੀ ਦੇਖੋ ਅਸੀਂ ਜਿੱਥੇ ਉਸ ਆਪਣੇ ਸਿੱਖ ਭਰਾ ਨੂੰ ਯਾਦ ਕੀਤਾ ਅਸੀਂ ਉਸ ਨੂੰ ਵੀ ਯਾਦ ਕੀਤਾ। ਉਹਨਾਂ ਕਿਹਾ ਜੀ ਜਿਹੜੇ 20-20 ਸਾਲ ਪਹਿਲਾਂ ਵੀ ਸਾਡੇ ਅਫਗਾਨ ਕਾਬਲ ਤੋਂ ਜਾਂ ਖੋਸ ਤੋਂ ਜਾਂ ਦੂਸਰੇ ਤੋਂ ਗਏ ਹੋਏ ਨੇ ਉੱਥੇ ਵੀ ਧੱਕੇ ਹੀ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ। ਉਹਨਾਂ ਨੇ 11 ਅਫਗਾਨ ਸਿੱਖਸ ਅਰਾਈਵ ਇਨ ਇੰਡੀਆ ਬਾਈ ਅ ਸਪੈਸ਼ਲ ਫਲਾਈਟ। ਹੁਣ ਤੁਹਾਨੂੰ ਲੱਗੇਗਾ ਜੀ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਫਲਾਈਟ, ਯਾਨੀ ਸਿੱਖਾਂ ਦੇ ਪੈਸੇ ਦੇ ਨਾਲ ਤੁਸੀਂ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰੋ ਤੇ ਉਹ ਵੀ ਤੁਸੀਂ ਸਿੱਖਾਂ ਤੇ ਆਸਾਨ ਕਰੋ ਜੀ। ਤੁਸੀਂ ਤਾਂ ਬਹੁਤ ਵੱਡਾ ਕੰਮ ਕਰ ਰਹੇ। ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2,86,000 ਰੁਪਏ ਦੀ ਰਾਸ਼ੀ ਦਿੱਤੀ ਗਈ। ਉਹ ਭੁਲੇਖਾ ਨਾ ਰਹੇ ਕਿ ਐਗਜ਼ੈਕਟ ਅਮਾਊਂਟ ਟਿਕਟਾਂ ਦੇ ਪੈਸੇ ਸ਼੍ਰੋਮਣੀ ਕਮੇਟੀ ਦੇ ਰਹੀ ਹੈ ਔਰ ਕ੍ਰੈਡਿਟ ਜਿਹੜਾ ਇੰਡੀਅਨ ਗਵਰਨਮੈਂਟ ਆਉਣ ਵਾਲੇ ਦਿਨਾਂ 'ਚ ਦੇਖੋ ਜੀ ਉੱਥੋਂ ਤਾਂ ਸਿੱਖਾਂ ਨੂੰ ਕੱਢਿਆ ਅਸੀਂ ਨਾ ਹੁੰਦੇ ਤਾਂ ਇਹਨਾਂ ਨੂੰ ਕਿਹਨੇ ਕੱਢਣਾ ਸੀ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਗੱਲ ਕਰੀਏ ਅਫਗਾਨਿਸਤਾਨ ਦੀ। ਜੀ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਕਈ ਘਟਨਾਵਾਂ ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੋਂ ਲੈ ਕੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤੇ ਟਰਬੂਲੈਂਸ ਵਾਲਾ ਖੇਤਰ ਰਿਹਾ ਆ ਅਫਗਾਨਿਸਤਾਨ। ਹੁਣ ਤਾਲਿਬਾਨ ਦੀ ਹਕੂਮਤ ਵੀ ਉੱਥੇ ਜਿਹੜੀ ਹੈ ਉਹ ਚੇਂਜ ਹੋਈ ਹੈ। ਅਮਰੀਕਾ ਨੇ ਜਦੋਂ ਪੈਰ ਪਿੱਛੇ ਖਿੱਚੇ ਆ ਤੇ ਵਾਪਸ ਅਮਰੀਕਾ ਉੱਥੋਂ ਨਿਕਲਿਆ ਆ। ਪਰ ਸਿੱਖਾਂ ਦੇ ਹਵਾਲੇ ਨਾਲ ਹਮੇਸ਼ਾ ਜਿਹੜੇ ਉੱਥੋਂ ਦੇ ਸਿੱਖ ਨੇ ਉਹ ਕਈ ਵਾਰ ਇਸ ਕਿਸਮ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੀ ਸਿਕਿਉਰਿਟੀ ਅਤੇ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਜਿਹੜੇ ਆ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਖੜ੍ਹੇ ਹੁੰਦੇ ਆ। ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਨੂੰ ਉੱਥੋਂ ਕੱਢਣ ਦੀ ਅਤੇ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਅੱਜ ਮਤਲਬ ਅਫਗਾਨਿਸਤਾਨੀ ਸਿੱਖਾਂ ਦਾ ਜਿਹੜਾ ਇੱਕ ਡੈਲੀਗੇਸ਼ਨ ਨਹੀਂ ਮਤਲਬ 11 ਮੈਂਬਰੀ ਜਿਹੜਾ ਜਥਾ ਆ ਉਹ ਭਾਰਤ ਪਹੁੰਚਿਆ ਆ, ਜਿਨ੍ਹਾਂ ਦੀ ਸਹਾਇਤਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦਾ ਜਿਹੜਾ ਏਅਰਫੇਅਰ ਹੈਗਾ ਉਹ ਉਹਨਾਂ ਨੇ ਕਵਰ ਕੀਤਾ ਆ। ਸੋ ਉਹਨਾਂ ਦੀ ਸਹਾਇਤਾ ਦੇ ਲਈ ਹਰ ਸੰਭਵ ਜਿਹੜੇ ਯਤਨ ਨੇ ਉਹ ਕੀਤੇ ਜਾਂਦੇ ਰਹੇ ਨੇ। ਬਾਹਰ ਬੈਠੇ ਸਿੱਖ ਵੀ ਯਤਨ ਕਰਦੇ ਨੇ। ਸੋ ਓਵਰਆਲ ਜਿਹੜੀ ਅਫਗਾਨਿਸਤਾਨੀ ਸਿੱਖਾਂ ਦੀ ਸਿਚੁਏਸ਼ਨ ਹੈ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਖਾਸ ਤੌਰ 'ਤੇ ਇਸ ਡਿਵੈਲਪਮੈਂਟ ਨੂੰ ਜਿੱਥੇ ਅਸੀਂ ਡਿਸਕਸ ਕਰ ਰਹੇ ਹਾਂ ਨਾਲ ਹੀ ਨਾਲ ਓਵਰਆਲ ਜਿਹੜੀਆਂ ਘਟਨਾਵਾਂ ਵੀ ਉੱਥੇ ਵਾਪਰਦੀਆਂ ਨੇ ਉਹਨਾਂ ਬਾਰੇ ਕੀ ਸਮਝਦੇ ਹੋ? ਦੇਖੋ ਬੀਤੇ ਐਤਵਾਰ ਸਾਨੂੰ ਗੁਰਦੁਆਰਾ ਪਲੇਨ ਵਿਊ ਜਾਣ ਦਾ ਮੌਕਾ ਬਣਿਆ। ਹਾਲਾਂ ਸਾਡੇ ਇੱਥੇ ਬੜੇ ਪਿਆਰੇ ਮਿੱਤਰ ਮਨਕਮਲ ਸਿੰਘ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ। ਡਾਕਟਰ ਅੰਮ੍ਰਿਤਪਾਲ ਕੌਰ ਉਹਨਾਂ ਦੀ ਯਾਦ 'ਚ ਅੰਤਮ ਅਰਦਾਸ ਸੀ ਔਰ ਉਸ ਤੋਂ ਨਿਕਲਦਿਆਂ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਅਫਗਾਨ ਸਿੱਖਾਂ ਦਾ ਇੱਕ ਗਰੁੱਪ ਯੂਨਾਈਟਿਡ ਸਿੱਖ ਜਥੇਬੰਦੀ ਦੇ ਐਫਰਟ ਨਾਲ ਜਿਹੜਾ ਉਹ ਮੈਕਸੀਕੋ ਸਰਕਾਰ ਨੇ ਇਸ ਦੀ ਪ੍ਰਵਾਨਗੀ ਦਿੱਤੀ ਸੀ ਕਿ ਵੀ ਉਹ ਆ ਕੇ ਮੈਕਸੀਕੋ ਰਹਿ ਸਕਦੇ ਨੇ ਔਰ ਪਹਿਲਾਂ ਉਹਨਾਂ ਦਾ ਐਡਵਾਂਸ ਗਰੁੱਪ ਮੈਕਸੀਕੋ ਦੇ ਵਿੱਚ ਲੈਂਡ ਕੀਤਾ ਹੈ ਜਿਹਨੂੰ ਉਹਨਾਂ ਦੇ ਆਫੀਸ਼ੀਅਲਸ ਨੇ ਬੜੀ ਚੰਗੀ ਤਰ੍ਹਾਂ ਡੀਲ ਕੀਤਾ। ਉਸ ਗਰੁੱਪ 'ਚੋਂ ਇੱਕ ਸਿੰਘ ਮੈਕਸੀਕਨ ਜਿਹੜੇ ਮੈਕਸੀਕੋ ਆਏ ਅਫਗਾਨ ਸਿੱਖਾਂ ਦਾ, ਉਹ ਮੈਨੂੰ ਪਤਾ ਲੱਗਾ ਕਿ ਗੁਰਦੁਆਰਾ ਹਿਕਸਵਿਲ ਉੱਥੇ ਆਏ ਹੋਏ ਨੇ। ਸੋ ਮੇਰੀ ਇਹ ਚਾਹਨਾ ਵੀ ਸੀ ਕਿਉਂਕਿ ਬਹੁਤ ਵਾਰ ਜੋ ਰਿਪੋਰਟਾਂ ਅਸੀਂ ਮੀਡੀਆ ਦੇ ਵਿੱਚ ਔਰ ਅਦਰਵਾਈਜ਼ ਦੇਖਦੇ ਹਾਂ ਜਾਂ ਥੋੜ੍ਹੀ ਬਹੁਤ ਪਰਸਨਲ ਕਮਿਊਨੀਕੇਸ਼ਨ ਹੁੰਦੀ ਹੈ ਕਿਸੇ ਲੈਵਲ 'ਤੇ ਜੀ, ਪਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦਾ ਆਈ ਵਿਟਨੈਸ ਅਕਾਊਂਟ ਜਾਂ ਜਿਹੜੇ ਲੋਕ ਉੱਥੇ ਖੁਦ ਰਹਿ ਰਹੇ ਨੇ ਉਸ ਦੇ ਨਾਲ ਗੱਲ ਨਾ ਕਰੋ ਤਾਂ ਸਹੀ ਪਿਕਚਰ ਨਹੀਂ ਹੁੰਦੀ। ਹਾਲਾਂ ਕਾਫੀ ਰਾਤ ਲੇਟ ਆਵਰਸ ਸੀ ਲੇਕਿਨ ਅਸੀਂ ਡਰਾਈਵ ਕਰਕੇ ਹਿਕਸਵਿਲ ਵੱਲ ਨੂੰ ਗੱਡੀ ਪਾਈ। ਉਹਨਾਂ ਦੇ ਨਾਲ ਆਲਰੇਡੀ ਰਾਬਤਾ ਸੀ, ਉਹਨਾਂ ਨੂੰ ਪਤਾ ਸੀ ਕਿ ਅਸੀਂ ਮਿਲਣ ਆ ਰਹੇ ਔਰ ਹਾਲਾਂ ਇਹ ਗੁਰਦੁਆਰਾ ਹਿਕਸਵਿਲ ਪਿਛਲੇ ਦਿਨਾਂ 'ਚ ਕਾਫੀ ਕੰਟਰੋਵਰਸੀ ਦਾ ਸ਼ਿਕਾਰ ਵੀ ਰਿਹਾ। ਜਿਸ ਕਿਸਮ ਦੀ ਕਰਤੂਤ ਇਹਨਾਂ ਨੇ ਕੀਤੀ ਇੱਕ ਸਵਾਮੀ ਸੰਨਿਆਸੀ ਨੂੰ ਸੱਦ ਕੇ ਔਰ ਜਿਵੇਂ ਵਾਇਲੇਟ ਕੀਤਾ ਮਰਿਆਦਾ ਨੂੰ। ਸੋ ਬਿਸਾਈਡਸ ਇਸ ਦੇ ਅਸੀਂ ਇਹ ਮਹਿਸੂਸ ਕੀਤਾ ਕਿਉਂਕਿ ਉਹ ਸਿੰਘ ਜਿਹੜੇ ਨੇ ਕਿਉਂਕਿ ਉਹ ਹਿਕਸਵਿਲ ਦਾ ਗੁਰਦੁਆਰਾ ਅਫਗਾਨ ਸਿੱਖਾਂ ਨੇ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ ਬਣਾਇਆ ਔਰ ਉੱਥੇ ਹੀ ਜਿਹੜਾ ਉਸ ਦਾ ਠਹਿਰਾਅ ਸੀ। ਸੋ ਅਸੀਂ ਉਹਨੂੰ ਮਿਲਣ ਦੇ ਲਈ ਗਏ ਔਰ ਉਹਨਾਂ ਦਾ ਉਹ ਯੰਗ ਮੈਨ ਵੈਲ ਐਜੂਕੇਟਿਡ ਔਰ ਉਹਨੇ ਦੱਸਿਆ ਕਿ ਭਾਈ ਉਹ 5ਵੀਂ 6ਵੀਂ ਤੋਂ ਬਾਅਦ
ਲਾਹੌਰ ਆ ਗਿਆ ਸੀ, ਉਹਨੇ ਮੈਟ੍ਰਿਕ ਦੀ ਐਜੂਕੇਸ਼ਨ ਲਾਹੌਰ ਤੋਂ ਹੀ ਕੀਤੀ। ਔਰ ਬਹੁਤ ਚੰਗਾ ਲੱਗਾ ਸੁਣ ਕੇ ਕਿ ਭਾਈ ਉਹਨੇ ਕਿਹਾ ਕਿ ਜਿੰਨੀ ਇੱਜ਼ਤ ਲਾਹੌਰ ਦੇ ਵਿੱਚ ਸਿੱਖਾਂ ਦੀ ਹੈ ਉਨੀ ਤੁਹਾਨੂੰ ਦੁਨੀਆ 'ਚ ਕਿਤੇ ਨਹੀਂ ਮਿਲੇਗੀ। ਕਿਉਂਕਿ ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਕੂਲ ਡੇਜ਼, ਕਿਉਂਕਿ ਇੱਥੇ ਵੀ ਸਾਡੇ ਬੱਚੇ ਬੁਲਿੰਗ ਦਾ ਸ਼ਿਕਾਰ ਹੁੰਦੇ ਨੇ। ਔਰ ਦੂਸਰਾ ਉਹਨੇ ਕਿਹਾ ਜੀ ਨਹੀਂ, ਉਹ ਤਾਂ ਟੀਚਰ ਵੀ ਔਰ ਸਟੂਡੈਂਟ ਵੀ, ਮਤਲਬ ਉਹ ਤਾਂ ਸਾਨੂੰ ਪਲਕਾਂ ਦੇ ਬਿਠਾਉਂਦੇ ਨੇ। ਔਰ ਇਹਨਾਂ ਦਾ ਇਸ ਸਿੰਘ ਦਾ ਮੈਂ ਨਾਂ ਨਹੀਂ ਲਵਾਂਗਾ ਡਿਊ ਟੂ ਉਹਨਾਂ ਦੇ ਜਿਹੜੇ ਸੇਫਟੀ ਰੀਜ਼ਨਸ ਦੇ। ਔਰ ਉਹਨਾਂ ਦਾ ਸਬੰਧ ਵੀ ਕਿਉਂਕਿ ਜੋ ਪਿਛਲੇ ਦਿਨਾਂ 'ਚ ਹੀ ਕਰਤੇ ਪ੍ਰਵਾਨ ਵਾਲੀ ਘਟਨਾ ਤੋਂ ਇੱਕਦਮ ਬਾਅਦ ਅਸੀਂ ਜਦੋਂ ਈਸਟਰਨ ਅਫਗਾਨਿਸਤਾਨ 'ਚ ਅਰਥਕੁਏਕ ਦੀ ਗੱਲ ਕੀਤੀ ਕਿ ਕਿਵੇਂ 1000 ਤੋਂ ਜ਼ਿਆਦਾ ਲੋਕ ਮਾਰੇ ਗਏ, ਔਰ ਉਹ ਖੋਸਤ ਜ਼ਿਲ੍ਹੇ ਦੇ ਵਿੱਚ ਆਇਆ। ਔਰ ਉਹਨਾਂ ਦਾ ਸੰਬੰਧ ਵੀ ਖੋਸਤ ਜ਼ਿਲ੍ਹੇ ਨਾਲ ਹੈ, ਖੋਸਤ ਜਾਂ ਖੋਸਤ ਉਹਨੂੰ ਕਹਿੰਦੇ ਨੇ। ਔਰ ਇਹ ਉਸੇ ਦੀ ਕੰਟੀਨਿਊਟੀ ਦੇ ਨਾਲ, ਖੋਸਤ ਦੇ ਨਾਲ ਹੀ ਫਿਰ ਪਾਕਿਸਤਾਨ ਦਾ ਪ੍ਰੋਵਿੰਸ ਖੈਬਰ ਪਖਤੂਨਖਵਾ ਲੱਗਦਾ। ਸੋ ਉਹਨਾਂ ਦੇ ਨਾਲ ਕਾਫੀ ਕੁਛ ਗੱਲਬਾਤ 'ਚੋਂ ਜਿਹੜੀ ਗੱਲ ਰੈਲੇਵੈਂਟ ਹੈ ਇਸ ਡਿਸਕਸ਼ਨ 'ਚ, ਕਿਉਂਕਿ ਅੱਜ ਜਦੋਂ 11 ਸਿੱਖਾਂ ਦਾ ਜਥਾ ਚਾਰਟਰਡ ਫਲਾਈਟ ਰਾਹੀਂ ਦਿੱਲੀ 'ਚ ਉਤਰਦਾ ਹੈ ਤੇ ਕਿਸ ਕਿਸਮ ਦਾ ਪਹਿਲਾਂ ਇੰਡੀਅਨ ਗਵਰਨਮੈਂਟ ਦਾ ਗੁੱਡਾ ਬਣਦੀ ਹੈ, ਜਿਵੇਂ ਕ੍ਰੈਡਿਟ ਲੈਣ ਦਾ ਜਾਂ ਦੂਜਾ। ਔਰ ਹਾਲਾਂਕਿ ਇਹ ਮੀਡੀਆ ਰਿਪੋਰਟਿੰਗ ਸੀ ਜਦੋਂ ਕਿ ਗੁਰਦੁਆਰਾ ਕਰਤੇ ਪ੍ਰਵਾਨ ਤੇ ਅਟੈਕ ਹੁੰਦਾ ਹੈ, ਜਿਹੜਾ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਵੀ ਇਹ ਇਹਨਾਂ ਦੀਆਂ ਹੀ ਏਜੰਸੀਆਂ ਰਾਜ ਆ ਉਹਦੇ 'ਚੋਂ ਇਸਲਾਮਿਕ ਸਟੇਟ ਦੇ ਖਾਤੇ 'ਚ ਪਾ ਦੇਣ, ਜੇ ਕਿਸੇ ਖੁਰਾਸਾਨੀ ਦੇ ਨਾਂ ਨਾਲ ਲਾ ਦੇਣ ਜਾਂ ਕੱਲ੍ਹ ਨੂੰ ਕੋਈ ਹੋਰ ਨਵਾਂ ਨਾਂ ਕੱਢ ਲੈਣ। ਲੇਕਿਨ ਇਹ ਇਹਨਾਂ ਦਾ ਹੀ ਕੰਮ ਹੈ। ਔਰ ਈਵਨ ਜਦੋਂ ਔਰ ਉਸ ਹਮਲੇ ਦੇ ਵਿੱਚ ਇੱਕ ਸਿੱਖ ਭਾਈ ਸਵਿੰਦਰ ਸਿੰਘ ਨਾਂ ਦਾ ਉਹ ਸ਼ਹੀਦ ਹੋਇਆ ਗੁਰਦੁਆਰੇ ਦੇ। ਹਾਲਾਂਕਿ ਉਹ ਇਹਨਾਂ ਤੋਂ ਵੀ ਮੈਂ ਕਨਫਰਮ ਕੀਤਾ ਜਿਹੜੇ ਅਫਗਾਨ ਸਿੱਖ ਆਏ ਨੇ ਵੀ ਉਹ ਕ੍ਰਾਸ ਫਾਇਰ 'ਚ ਮਾਰਿਆ ਗਿਆ, ਕਿਉਂਕਿ ਉਸ ਗੁਰਦੁਆਰੇ ਦੀ ਪ੍ਰੋਟੈਕਸ਼ਨ ਲਈ ਤਾਲਿਬਾਨ ਹਕੂਮਤ ਵੱਲੋਂ ਜਿਹੜਾ ਸਿਕਿਉਰਿਟੀ ਗਾਰਡ ਸੀ ਔਰ ਉਹਨੇ ਕੀਤਾ, ਔਰ ਉਹ ਵੀ ਸ਼ਹੀਦ ਹੋਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਉਸੇ ਦਿਨ ਹੀ ਗੁਰਦੁਆਰਾ ਹਿਕਸਵਿਲ 'ਚ ਮਾਰੇ ਗਏ ਸ਼ਹੀਦ ਸਿੱਖ ਔਰ ਉਸ ਮੁਸਲਮਾਨ ਜਿਹੜਾ ਗਾਰਡ ਸੀ ਉਹਦੀ ਯਾਦ 'ਚ ਪਾਠ ਰੱਖਿਆ, ਉਹਨਾਂ ਦੀ ਯਾਦ ਦੇ ਵਿੱਚ ਫੰਕਸ਼ਨ ਹੋਇਆ ਸੀ। ਔਰ ਉਹਨਾਂ ਨੇ ਉਹਦੀ ਤਸਵੀਰ ਵੀ ਦਿਖਾਈ ਕਿ ਜੀ ਦੇਖੋ ਅਸੀਂ ਜਿੱਥੇ ਉਸ ਆਪਣੇ ਸਿੱਖ ਭਰਾ ਨੂੰ ਯਾਦ ਕੀਤਾ ਅਸੀਂ ਉਸ ਨੂੰ ਵੀ ਯਾਦ ਕੀਤਾ। ਹੁਣ ਉਸ ਕ੍ਰਾਸ ਫਾਇਰ ਦੇ ਵਿੱਚ ਸਿੱਖ ਸਵਿੰਦਰ ਸਿੰਘ ਦੀ ਜਿਹੜੀ ਹੈ ਉਹ ਸ਼ਹੀਦ ਹੁੰਦਾ। ਔਰ ਉਹਨਾਂ ਦੀ ਵਾਈਫ ਨੇ ਇੰਡੀਅਨ ਮੀਡੀਆ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਇਸ ਮੇਰੇ ਹਸਬੈਂਡ ਦੀ ਔਰ ਉਹਦੀ ਵਾਈਫ ਦਿੱਲੀ 'ਚ ਬੈਠੀ ਸੀ ਕਿ ਸਾਲ ਹੋ ਗਿਆ ਸਾਨੂੰ ਰਿਕੁਐਸਟ ਕਰਦੇ ਆ ਕਿ ਭਾਈ ਵੀਜ਼ਾ ਦਿਓ, ਵੀਜ਼ਾ ਦਿਓ। ਇਹਨਾਂ ਨੇ ਉਹਨੂੰ ਵੀਜ਼ਾ ਨਹੀਂ, ਔਰ ਇਹਨਾਂ ਦੀ ਵਜ੍ਹਾ ਕਰਕੇ ਮੇਰੇ ਘਰ ਵਾਲੇ ਦੀ ਡੈਥ ਹੋਈ। ਹੁਣ ਜਿਹੜੇ 11 ਸਿੱਖ ਆਏ ਨੇ ਉੱਥੇ ਉਹਨਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਵਾਈਫ ਸਵਿੰਦਰ ਸਿੰਘ ਦੀ ਦਿੱਲੀ 'ਚ ਹੈ, ਇਸ ਚਾਰਟਰਡ ਫਲਾਈਟ 'ਚ ਹੀ ਉਹ ਕ੍ਰੀਮੇਟ ਤਾਂ ਉੱਥੇ ਹੀ ਕਰ ਦਿੱਤਾ ਉਹਨਾਂ ਨੇ ਸਵਿੰਦਰ ਸਿੰਘ ਨੂੰ, ਉਹਦੀਆਂ ਐਸ਼ਿਸ ਵੀ ਨਾਲ ਲਿਆਏ ਨੇ। ਹੁਣ ਜਿਹੜੀ ਗੱਲ ਹੋਰ ਵੀ ਇਹਨਾਂ ਇਸ ਸਿੰਘ ਨਾਲ ਗੱਲਬਾਤ ਰਾਹੀਂ ਵੀ ਹੋਈ, ਉਹਨਾਂ ਕਿਹਾ ਜੀ ਜਿਹੜੇ 20-20 ਸਾਲ ਪਹਿਲਾਂ ਵੀ ਸਾਡੇ ਅਫਗਾਨ ਕਾਬਲ ਤੋਂ ਜਾਂ ਖੋਸ ਤੋਂ ਜਾਂ ਦੂਸਰੇ ਤੋਂ ਗਏ ਹੋਏ ਨੇ, ਉੱਥੇ ਵੀ ਧੱਕੇ ਹੀ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ ਉਹਨਾਂ ਨੇ, ਜਾਂ ਉਹਨਾਂ ਨੂੰ ਉਹ ਅੱਗੇ ਚੱਕਰ ਲਵਾਉਂਦੇ ਰਹਿੰਦੇ ਨੇ। ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੂੰ ਮਿਲੀ ਹੈ ਥੋੜ੍ਹੇ ਬਹੁਤ 10-15 ਦਾ ਉਹਨਾਂ ਨੇ ਨਾਂ ਲਿਆ, ਉਹ ਨੇ ਜਿਨ੍ਹਾਂ ਨੇ ਪੈਸੇ ਖਰਚੇ ਨੇ। ਹੁਣ ਮੈਂ ਕਿਹਾ ਜੀ ਪੈਸੇ ਖਰਚਣ ਦਾ ਕੀ ਮਤਲਬ, ਕੋਈ ਫਾਰਮ ਤੇ ਜ਼ਿਆਦਾ ਫੀਸ ਹੈ ਕਿ ਬਈ ਨਹੀਂ ਜੀ, ਨਹੀਂ ਕਹਿੰਦੇ ਖਵਾ ਕੇ, ਅਦਰਵਾਈਜ਼ ਉਹ ਉਵੇਂ ਹੀ ਧੱਕੇ ਖਾ ਰਹੇ ਨੇ। ਹੁਣ ਤੁਸੀਂ ਦੇਖੋਗੇ ਕਿ ਵੀ ਇਹ ਇੰਡੀਅਨ ਸਿਸਟਮ ਕਿਵੇਂ ਐਕਸਪਲੋਇਟ ਕਰਦਾ, ਉਹਨਾਂ ਨੂੰ ਸਾਹਮਣੇ ਰੱਖ ਕੇ ਬਦਨਾਮੀ ਚਾਰ ਚੁਫੇਰੇ ਕਰ ਰਹੇ ਹੁੰਦੇ ਨੇ, ਸਿੱਖਾਂ ਮੁਸਲਮਾਨਾਂ ਦੇ ਟਕਰਾਅ ਦੀ ਗੱਲ ਕਰ ਰਹੇ ਹੁੰਦੇ ਨੇ। ਹੁਣ ਅਸੀਂ ਇਸ ਲੇਟੈਸਟ ਫਲਾਈਟ ਦੀ ਗੱਲ ਕਰ ਲਈ ਹੈ, ਇੰਡੀਅਨ ਮੀਡੀਆ ਨੇ ਇਹਨੂੰ ਇਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਕਿ ਦੇਖੋ ਜੀ ਜਿਵੇਂ ਗਵਰਨਮੈਂਟ ਆਫ ਇੰਡੀਆ ਨੇ ਬੜਾ ਆਸਾਨ ਕੀਤਾ, ਸਪੈਸ਼ਲ ਚਾਰਟਰਡ ਫਲਾਈਟ ਦੇ ਉੱਤੇ ਉਹਨਾਂ ਨੇ ਉਹਨਾਂ 11 ਸਿੱਖਾਂ ਨੂੰ ਕੱਢਿਆ ਔਰ ਹੋਰ ਵੀ ਜਿਹੜੇ ਨੇ ਹੁਣ ਆਉਣਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ 170 ਦੇ ਕਰੀਬ ਸਿੱਖ ਜਿਨ੍ਹਾਂ 'ਚ ਅੱਧੇ ਹਿੰਦੂ ਨੇ ਉਹ ਉੱਥੇ ਬੈਠੇ ਹੋਏ ਨੇ, 1 ਸਾਲ ਤੋਂ ਉਹਨਾਂ ਨੂੰ ਨਾ ਲਿਆਉਣਾ, ਵੀਜ਼ਾ ਨਾ ਦੇਣਾ ਜਾਂ ਉਹਨਾਂ ਦੇ ਨਾਲ ਕੋਈ ਕਮਿਊਨੀਕੇਸ਼ਨ। ਹਾਲਾਂਕਿ ਜਿੱਥੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਅਟੈਕ ਹੋਇਆ, ਇੰਡੀਅਨ ਹਾਈ ਕਮਿਸ਼ਨ ਉੱਥੋਂ ਮੀਲ ਜਾਂ 1.5 ਮੀਲ ਦੀ ਵਿੱਥ ਦੇ ਉੱਤੇ ਹੈ। ਹੁਣ ਇਹ ਜਿਹੜਾ ਚਾਰਟਰਡ ਫਲਾਈਟ ਦਾ ਵੀ ਜਾਂ ਇਹ ਸਾਰਾ ਡਰਾਮਾ ਇਹਨਾਂ ਦਾ ਐਕਸਪੋਜ਼ ਨਾ ਹੁੰਦਾ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਇਜ਼ਹਾਰ ਹੈ ਬਾਦਲ ਇਸ ਵੇਲੇ ਡਿਸਗ੍ਰੇਸਡ ਨੇ ਤੇ ਸਿੱਖਾਂ 'ਚ ਬਾਦਲ ਦਲ ਜਾਂ ਉਹਨਾਂ ਦੀ ਬਣਾਈ ਸ਼੍ਰੋਮਣੀ ਕਮੇਟੀ ਆਪਣੇ ਨੰਬਰ ਵੀ ਬਣਾਉਣਾ ਚਾਹੁੰਦੀ ਹੈ ਜੀ, ਅਸੀਂ ਸਿੱਖਾਂ ਦੇ ਮਾਮਲੇ 'ਚ ਕੀ ਕਰ ਰਹੇ ਹਾਂ। ਬੰਦੀ ਸਿੱਖਾਂ ਦਾ ਇਸ਼ੂ ਵੀ, ਰਿਹਾਈ ਦਾ ਇਸ਼ੂ ਵੀ ਇਹਨਾਂ ਨੇ ਇਸੇ ਲਈ ਚੁੱਕਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਲਾਲ ਕਿਲੇ ਦੇ ਬਾਹਰ ਉਸ ਥਾਂ 'ਤੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ ਜਾਂਦਾ ਹੈ। ਮੋਦੀ, ਅਮਿਤ ਸ਼ਾਹ 24/7 ਉਹਨਾਂ ਦੇ ਕ੍ਰੈਡਿਟ ਭਾਰਤ ਸਰਕਾਰ ਨੇ, ਔਰ ਹਕੀਕਤ ਇਹ ਸਾਹਮਣੇ ਆਉਂਦੀ ਹੈ ਕਿ ਉਹਦਾ ਸਾਰਾ ਬਿੱਲ ਜਿਹੜਾ ਸਾਰਾ ਖਰਚਾ ਹੈ ਉਹ ਦਿੱਲੀ ਕਮੇਟੀ ਨੇ ਕੀਤਾ।
ਯਾਨੀ ਸਿੱਖਾਂ ਦੇ ਪੈਸੇ ਦੇ ਨਾਲ ਤੁਸੀਂ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰੋ ਤੇ ਉਹ ਵੀ ਤੁਸੀਂ ਸਿੱਖਾਂ ਤੇ ਆਸਾਨ ਕਰੋ ਜੀ, ਤੁਸੀਂ ਤਾਂ ਬਹੁਤ ਵੱਡਾ ਕੰਮ ਕਰ ਰਹੇ ਹੋ। ਇਹੀ ਕੰਮ ਇਹ ਅਫਗਾਨ ਸਿੱਖਾਂ ਦੀ ਜੋ ਅਟੈਕ ਕਰਵਾਉਣ ਵਾਲੇ ਵੀ ਇਹ ਨੇ, ਉਹਨਾਂ ਨੂੰ ਇੰਨੇ ਵਰੇ ਤੋਂ ਵੀਜ਼ਾ ਨਾ ਦੇਣਾ, ਜਾਂ ਜਿਹੜੇ ਆ ਗਏ ਹੋਏ ਨੇ 15-15 ਸਾਲ ਦੇ ਉਹਨਾਂ ਨੂੰ ਸਿਟੀਜ਼ਨਸ਼ਿਪ, ਇਹਦੇ ਲਈ ਵੀ ਇਹੀ ਜ਼ਿੰਮੇਵਾਰ ਨੇ। ਔਰ ਮੈਂ ਸਿੰਪਲ ਇਹ ਖਬਰ ਹੀ ਪੜ੍ਹ ਦੇਣਾ ਚਾਹੁੰਦਾ। ਹੁਣ ਇਹਨਾਂ ਦਾ ਮੀਡੀਆ ਉਹਦੇ 'ਚ ਇਹ ਹਿੰਦੂ, ਹਾਲਾਂਕਿ ਰਿਲੇਟਿਵਲੀ ਕਈ ਵਾਰੀ ਇਹਨਾਂ ਦੀ ਬੈਲੈਂਸ ਰਿਪੋਰਟ ਹੁੰਦੀ ਹੈ, ਹੈਡਲਾਈਨ ਲਗਾਈ ਹੋਈ ਹੈ 11 ਅਫਗਾਨ ਸਿੱਖਸ ਅਰਾਈਵ ਇਨ ਇੰਡੀਆ ਬਾਈ ਏ ਸਪੈਸ਼ਲ ਫਲਾਈਟ। ਹੁਣ ਤੁਹਾਨੂੰ ਲੱਗੇਗਾ ਜੀ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਫਲਾਈਟ, ਫਸਟ ਸੱਚ ਆਪਰੇਸ਼ਨ ਬਾਈ ਇੰਡੀਅਨ ਗਵਰਨਮੈਂਟ ਜੀ ਐਂਡ ਸਿਵਲ ਸੋਸਾਇਟੀ ਗਰੁੱਪਸ ਸਿੰਸ ਜੂਨ 23 ਰੀਓਪਨਿੰਗ ਆਫ ਐਮਬੈਸੀ। ਹੁੰਦੇ ਜੀ ਹੁਣ ਸਿਵਲ ਸੁਸਾਇਟੀ ਕੋ ਉਹਨਾਂ ਨੂੰ ਪਤਾ ਹੈ ਕਿ ਵੀ ਪੈਸੇ ਤਾਂ SGPC ਨੇ ਪੇ ਕੀਤੇ ਨੇ ਜਾਂ ਕਿਸੇ ਹੋਰ ਸਿੱਖ ਨੇ ਕੀਤਾ। ਇਹ ਬਿਲਕੁਲ, ਇਹ ਜਦੋਂ ਮੈਂ ਹੈਡਲਾਈਨ ਪੜ੍ਹੀ ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਉਹ ਪੰਜਾਬੀ 'ਚ ਸਾਡੀਆਂ ਬੀਬੀਆਂ ਕਿਵੇਂ ਚਲਾਕੀ ਕਰਦੀਆਂ ਹੁੰਦੀਆਂ। ਕਈ ਵਾਰ ਉਹ ਆਇਆ ਕਿ ਜੀ ਦੋ ਬੀਬੀਆਂ ਇਕੱਠੀਆਂ ਜਿਹੜੀਆਂ ਨੇ ਉਹ ਕਿਤੇ ਸ਼ਗਨ ਪਾਉਣ ਗਈਆਂ, ਇੱਕ ਦੇ ਕੋਲ ਹੈ ਨਹੀਂ ਸੀ ਪੈਸੇ ਜਾਂ ਉਹ ਦੇਣਾ ਨਹੀਂ ਸੀ ਚਾਹੁੰਦੀ, ਇੱਕ ਨੇ 20 ਦਿੱਤੇ, ਇੱਕ ਨੇ ਉਹਨੇ ਕਿਹਾ ਚਲੋ ਅਸੀਂ ਇਕੱਠੇ ਹੀ 21 ਰੁਪਏ ਦਾ ਉਹਨੇ ਸ਼ਗਨ ਪਾ ਦਿੱਤਾ। ਵਾਪਸ ਮੁੜੀਆਂ ਆਉਂਦੀਆਂ ਕਿਸੇ ਨੇ ਪੁੱਛਿਆ ਕਿ ਜੀ ਕਿਵੇਂ ਪਾਤਾ ਸ਼ਗਨ, ਉਹ 20 ਵਾਲੀ ਤੇ ਨਾ ਬੋਲੀ, 1 ਰੁਪਈਆ ਦੇਣ ਵਾਲੀ ਬੋਲੀ ਹਾਂ ਭੈਣਾ ਰਲ ਮਿਲ ਕੇ 21 ਪਾਤੇ ਜੀ। ਹੁਣ ਇਹ ਇਵੇਂ ਹੀ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੂੰ ਤੁਸੀਂ ਕ੍ਰੈਡਿਟ ਦਿਓ, ਨਾਲ ਸਿਵਲ ਸੁਸਾਇਟੀ ਜੋੜਤਾ ਵੀ ਕੱਲ ਨੂੰ ਸਾਹਮਣੇ ਆਇਆ। ਔਰ ਜਿਹੜੀ ਖਬਰ ਸ਼੍ਰੋਮਣੀ ਕਮੇਟੀ ਨੇ ਆਪਣੇ ਹੈਂਡਲ ਦੇ ਉੱਤੇ ਜਾਂ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ, ਔਰ ਉਹਨਾਂ ਦੇ ਹਵਾਈ ਸਫ਼ਰ ਦਾ ਖਰਚਾ ਸ਼੍ਰੋਮਣੀ ਕਮੇਟੀ ਨੇ ਅਦਾ ਕੀਤਾ। ਉੱਥੇ ਹੀ ਫਿਰ ਦਿੱਲੀ ਹਵਾਈ ਅੱਡੇ ਤੇ ਇਹਨਾਂ ਦੇ ਸਾਰੇ ਜਿੰਨੇ ਨੇ ਨਾਂ ਕਿ ਨਹੀਂ ਦਿੱਤੇ ਹੁੰਦੇ ਨੇ ਉਹ ਪਹੁੰਚ ਗਏ। ਔਰ ਨਾਲ ਦੀ ਨਾਲ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ SGPC ਪ੍ਰਧਾਨ ਨੇ ਕਿਹਾ ਕਿ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਗੇ ਉਹਨਾਂ ਦੇ ਹਵਾਈ ਖਰਚੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ। ਇਸੇ ਤਹਿਤ ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2,86,000 ਰੁਪਏ ਦੀ ਰਾਸ਼ੀ ਦਿੱਤੀ ਗਈ। ਕੋਈ ਭੁਲੇਖਾ ਨਾ ਰਹੇ ਕਿ ਐਗਜ਼ੈਕਟ ਅਮਾਊਂਟ ਟਿਕਟਾਂ ਦੇ ਪੈਸੇ ਸ਼੍ਰੋਮਣੀ ਕਮੇਟੀ ਦੇ ਰਹੀ ਹੈ, ਔਰ ਕ੍ਰੈਡਿਟ ਜਿਹੜਾ ਇੰਡੀਅਨ ਗਵਰਨਮੈਂਟ ਆਉਣ ਵਾਲੇ ਦਿਨਾਂ 'ਚ ਦੇਖੋ ਜੀ ਉੱਥੋਂ ਤਾਂ ਸਿੱਖਾਂ ਨੂੰ ਕੱਢਿਆ, ਅਸੀਂ ਨਾ ਹੁੰਦੇ ਤਾਂ ਇਹਨਾਂ ਨੂੰ ਕਿਹਨੇ ਕੱਢਣਾ ਸੀ। ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਕਿਸ ਹੱਦ ਤੱਕ ਜਾ ਕੇ ਜਿਹੜਾ ਉਹ ਸਿੱਖਾਂ ਨੂੰ ਜ਼ਲੀਲ ਕਰ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਦੁਬਾਰਾ ਇੱਥੋਂ ਹੀ ਕੰਟੀਨਿਊ ਕਰਾਂਗੇ।